ਜਿਹੜੀ ਆਰਐਸਐਸ ਦੀ ਆਈਡੀਓਲੋਜੀ ਵਾਲਾ ਨਰਿੰਦਰ ਮੋਦੀ 1925 ਤੋਂ ਬਾਅਦ 100 ਸਾਲ ਬਾਅਦ ਜਿਹੜੀ ਪਾਰਟੀ ਪਾਵਰ 'ਚ ਹੈ, ਇਹ ਉਹ ਪਾਵਰ ਹੈ ਜਿਹੜੀ ਯਹੂਦੀਆਂ ਦੀ ਨਸਲਕੁਸ਼ੀ ਦੀ ਸਭ ਤੋਂ ਵੱਡੀ ਸਪੋਰਟਰ ਸੀ। ਕਦੇ ਇਹ ਨਹੀਂ ਆਇਆ ਕਿ ਭਾਈ ਉਹਨਾਂ ਨੇ ਇਸ ਦੇ ਉੱਤੇ ਕੋਈ ਆਵਾਜ਼ ਚੁੱਕੀ ਹੋਏ। ਜਿਹੜਾ ਰੇਸਿਜ਼ਮ ਹੈ, ਜਿਹੜਾ ਹਿਟਲਰ ਨੇ ਵਰਤਿਆ ਜਿਸ ਨੂੰ ਇਸ ਯਹੂਦੀ ਰੇਸ ਦੇ ਖਿਲਾਫ, ਉਹਦਾ ਤੇ ਜਨਮਦਾਤਾ ਹੀ ਇਹ ਨੇ। ਅਨਹੋਲੀ ਅਲਾਇੰਸ ਇਸ ਲਈ ਹੈ ਕਿ ਇਸ ਨੇਤਨਯਾਹੂ ਨੂੰ ਨਹੀਂ ਪਤਾ ਕਿ ਭਾਈ ਇਹ ਆਰਐਸਐਸ ਦੀ ਆਈਡੀਓਲੋਜੀ ਤਾਂ ਨਾਜ਼ੀਆਂ ਦੀ ਆਈਡੀਓਲੋਜੀ ਚੋਂ ਨਿਕਲੀ ਹੋਈ ਹੈ, ਮੁਕੰਮਲ ਨਫ਼ਰਤ ਯਹੂਦੀਆਂ ਦੇ ਲਈ। ਇਹਨਾਂ ਹਾਲਾਤਾਂ 'ਚ ਜਦੋਂ ਕਿ ਇਜ਼ਰਾਈਲ ਖੂੰਜੇ ਲੱਗਾ ਹੋਇਆ ਹੈ, ਉਹ ਵਾਇਲੇਟ ਕਰ ਰਿਹਾ ਹੈ, ਉਹਨੇ 1 ਲੱਖ ਤੋਂ ਜ਼ਿਆਦਾ ਫਲਸਤੀਨੀ ਗਾਜ਼ਾ 'ਚ ਮਾਰਿਆ ਹੈ। ਲੈਬਨਾਨ ਦੇ ਵਿੱਚ ਉਹ ਸੀਜ਼ਫਾਇਰ ਦੀ ਜਿਹੜੀ ਹੈ ਨਾ ਕਰਕੇ, ਜਾਂ ਜੇ ਮੰਨਿਆ ਤੇ ਉਹਦੀ ਉਲੰਘਣਾ ਕਰਕੇ ਉਸ ਖਿੱਤੇ ਦੇ ਵਿੱਚ ਟਰਬਲ ਪੈਦਾ ਕਰ ਰਿਹਾ, ਜਿਹਦਾ ਵਰਸਟ ਵਿਕਟਮ ਇੰਡੀਆ ਵੀ ਹੈ। ਹੁਣ $6 ਬਿਲੀਅਨ ਤੋਂ ਜ਼ਿਆਦਾ ਦੇ ਇੰਡੀਆ ਹਥਿਆਰ ਖਰੀਦਦਾ। ਜਿਹੜਾ ਵੀ ਸਪਾਈ ਕਰਨ ਵਾਲਾ ਐਪਰੇਟਸ ਹੈ ਪੈਗਾਸਸ, ਜਿਹਦੇ ਤੇ ਸੁਪਰੀਮ ਕੋਰਟ ਨੇ ਵੀ ਮੁੱਠੀ ਵੱਟ ਲਈ, ਕਿਵੇਂ ਲੋਕਾਂ ਦੇ ਫੋਨਾਂ 'ਚ ਵਾੜਿਆ, ਉਹ ਇਜ਼ਰਾਈਲ ਤੋਂ ਲਿਆ ਹੋਇਆ। ਇਜ਼ਰਾਈਲ ਦੀ ਇਕਨੋਮੀ ਕਾਹਦੇ ਤੇ ਖੜੀ ਹੈ? ਉੱਥੇ ਵੀ ਕੋਈ ਆਇਲ ਨਹੀਂ ਹੈ, ਕੋਈ ਪਾਣੀ ਨਹੀਂ ਹੈ, ਕੋਈ ਹਥਿਆਰ, ਜਸੂਸੀ, ਅਸੈਸੀਨੇਸ਼ਨ ਪਲਾਨਸ, ਇਹ ਸਾਰੀਆਂ ਕੁਝ ਕਰਦੀਆਂ ਨੇ। ਹੁਣ ਇਸ ਸਾਰੇ ਦੇ ਵਿੱਚ ਜੇ ਤੁਸੀਂ ਇਸ ਸਾਰੇ ਨੂੰ ਇਸ ਕੰਟੈਕਸਟ ਦੇ ਵਿੱਚ ਦੇਖਦੇ ਹੋ ਤੇ ਇਹ ਬੜਾ ਖਤਰਨਾਕ ਅਲਾਇੰਸ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਇਜ਼ਰਾਈਲ ਫੌਜ ਦੇ ਮੇਜਰ ਜਨਰਲ ਬਰਾਮ ਅੱਜ ਕੱਲ੍ਹ ਦਿੱਲੀ ਦੇ ਦੌਰੇ ਤੇ ਹਨ। ਉਹਨਾਂ ਦੀ ਮੁਲਾਕਾਤ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨਾਲ ਹੋਈ ਹੈ। ਦੋਵਾਂ ਵੱਲੋਂ ਇੰਡੀਆ ਇਜ਼ਰਾਈਲ ਦੇ ਖਾਸ ਰਿਸ਼ਤਿਆਂ ਦੀ ਬਹੁਤ ਤਾਰੀਫ ਹੋ ਰਹੀ ਹੈ ਔਰ ਹਕੀਕਤ ਵਿੱਚ ਭਾਰਤ ਤੇ ਇਜ਼ਰਾਈਲ ਦਾ ਇੱਕ ਨਾਪਾਕ ਗੱਠਜੋੜ ਹੈ ਔਰ ਆਰਐਸਐਸ ਦੀ ਵਿਚਾਰਧਾਰਾ ਨਾਜ਼ੀਆਂ ਤੋਂ ਪ੍ਰਭਾਵਿਤ ਹੈ, ਜਦੋਂ ਕਿ ਨੇਤਨਯਾਹੂ ਫਾਸ਼ੀਵਾਦੀ ਤੋਂ ਪ੍ਰਭਾਵਿਤ ਹਨ। ਮੋਦੀ ਵੱਲੋਂ ਘੱਟ ਗਿਣਤੀ ਕੌਮਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਜਦੋਂ ਕਿ ਨੇਤਨਯਾਹੂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਫਲਸਤੀਨੀਆਂ ਦੀ ਨਸਲਕੁਸ਼ੀ ਲਈ ਵਾਰ ਕ੍ਰਿਮੀਨਲ ਐਲਾਨਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕੋਈ ਦੋ ਧਿਰਾਂ ਜਿਨ੍ਹਾਂ ਦੇ ਨੇਕ ਇਰਾਦੇ ਹੋਣ, ਨੇਕ ਗੁਣਾਂ ਵਾਲੇ, ਨੇਕ ਵਿਚਾਰਧਾਰਾਵਾਂ ਵਾਲੇ ਇਕੱਠੇ ਹੁੰਦੇ ਨੇ ਤਾਂ ਉਹਨੂੰ ਅਸੀਂ ਹੋਲੀ ਅਲਾਇੰਸ ਕਹਿੰਦੇ ਹਾਂ ਕਿ ਭਾਈ ਇਹ ਦੋ ਅੱਡ-ਅੱਡ ਧਾਰਾਵਾਂ ਸੀ ਔਰ ਇਹਨਾਂ ਦੋਵਾਂ ਦਾ ਸੰਗਮ ਹੋਇਆ। ਪਰ ਜਦੋਂ ਦੋ ਧਿਰਾਂ ਜਿਨ੍ਹਾਂ ਦੇ ਨਾਪਾਕ ਇਰਾਦੇ, ਫਾਸ਼ੀਵਾਦ, ਨਾਰਸਿਸਿਜ਼ਮ, ਨਫ਼ਰਤ, ਹੇਟਰੇਡ, ਇਹਨਾਂ ਸਾਰਿਆਂ ਦੇ ਨਾਲ ਉਹ ਪੂਰੀ ਤਰ੍ਹਾਂ ਲੈਸ ਹੋਣ ਔਰ ਉਹਨਾਂ ਦਾ ਆਪਸੀ ਗੱਠਜੋੜ ਜਿਹੜਾ ਹੈ ਉਹ ਅਨਹੋਲੀ ਅਲਾਇੰਸ ਹੈ। ਹਾਲਾਂ ਉਹਨਾਂ ਦੋਨਾਂ ਦੀਆਂ ਵਿਚਾਰਧਾਰਾਵਾਂ ਦੇ ਵਿੱਚ ਹੁਣ ਗੱਲ ਸਿੰਪਲੀ ਇਜ਼ਰਾਈਲ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਇੱਕ ਮਤੇ ਰਾਹੀਂ 1948 'ਚ ਹੋਂਦ ਦੇ ਵਿੱਚ ਆਉਂਦਾ ਹੈ। ਜ਼ਾਹਰ ਹੈ ਕਿ ਵੀ ਫਲਸਤੀਨੀਆਂ ਦੀ ਧਰਤੀ ਦੇ ਉੱਤੇ ਜਿੱਥੇ ਕਿ ਉਹਨਾਂ ਦੀ ਆਬਾਦੀ 15-20% ਵੀ ਨਹੀਂ ਸੀ, ਇਹਦਾ ਮਤਲਬ ਸੀ ਕਿ ਉਹਨਾਂ ਦਾ ਦੇਸ਼ ਨਿਕਾਲਾ, ਉਹਨਾਂ ਨੂੰ ਆਪਣੀ ਫਲਸਤੀਨੀਆਂ ਨੂੰ ਆਪਣੀ ਧਰਤੀ ਤੋਂ ਦੂਰ ਕਰਨਾ। ਔਰ ਜੋ ਕੁਛ 1948 ਦੇ ਵਿੱਚ ਹੋਇਆ, ਜਿਵੇਂ ਅਸੀਂ ਨਸਲਕੁਸ਼ੀ ਲਫ਼ਜ਼ ਔਰ ਜੈਨੋਸਾਈਡ ਇਸਤੇਮਾਲ ਕਰਦੇ ਹਾਂ, ਜਾਂ ਅਸੀਂ 47 ਦੇ ਦੌਰ ਨੂੰ ਪਾਰਟੀਸ਼ਨ ਦੇ ਤੌਰ ਤੇ ਦੇਖਦੇ ਹਾਂ, ਉਸ ਦੇ ਵਿੱਚ ਵੱਡੀ ਗਿਣਤੀ 'ਚ ਦੋਨੋਂ ਪਾਸਿਓਂ ਜਿਹੜੇ ਨੇ ਆਪਣੇ ਸਦੀਆਂ ਤੋਂ ਰਹਿ ਰਹੇ ਜਿਹੜੇ ਤੁਹਾਡੇ ਟਿਕਾਣੇ ਸੀ, ਘਰ ਸੀ, ਜ਼ਮੀਨਾਂ ਤੁਸੀਂ ਛੱਡਦੇ ਹੋ। ਔਰ ਫਲਸਤੀਨੀਆਂ ਦੇ ਨਾਲ ਜੋ 48 ਦੇ ਵਿੱਚ ਵਾਪਰਿਆ ਇੱਕਦਮ ਇਜ਼ਰਾਈਲ ਬਣਨ ਤੋਂ ਬਾਅਦ, ਉਹਨਾਂ ਦੀ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਨੂੰ ਆਪਣੀ ਧਰਤੀ ਤੋਂ ਹੀ ਬੇਦਖਲ ਕੀਤਾ ਗਿਆ, ਉਹਦੇ ਲਈ ਲਫ਼ਜ਼ ਉਹ ਨਕਬਾ ਵਰਤਦੇ ਨੇ।
ਔਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਦੋਂ ਯਹੂਦੀਆਂ ਦੀ ਪਰਸੀਕਿਊਸ਼ਨ, ਬੇਸ਼ੱਕ ਉਹਦਾ ਇੱਕ ਆਪਣਾ ਇਤਿਹਾਸ ਹੈ ਜਿਹਨੂੰ ਅਸੀਂ ਹਮੇਸ਼ਾ ਹੀ ਕੋਟ ਕਰਦੇ ਰਹੇ ਹਾਂ ਕਿ ਭਾਈ ਬਹੁਤ ਧੱਕਾ ਹੋਇਆ, ਲੇਕਿਨ 1939 ਤੋਂ 1945 ਤੱਕ ਤਾਂ ਸੈਕੰਡ ਵਰਲਡ ਵਾਰ ਦੇ ਵੇਲੇ ਜਰਮਨੀ ਦੀ ਹਾਰ ਤੋਂ ਬਾਅਦ ਸਾਹਮਣੇ ਆਇਆ, ਪਰ ਜਿਹੜੀਆਂ ਨੀਤੀਆਂ ਸੀ ਨਾਜ਼ੀਆਂ ਦੀਆਂ, ਜਿਹਦੇ 'ਚ ਕਿ ਯਹੂਦੀ ਨਸਲ ਦੇ ਖਾਤਮੇ ਨੂੰ ਪ੍ਰਾਥਮਿਕਤਾ ਸੀ, ਧਾਰਮਿਕ ਬਿਨਾਂ ਤੇ ਨਹੀਂ, ਅਗੇਨ ਉਹਦਾ, ਕਿਉਂਕਿ ਹਿਟਲਰ ਤਾਂ ਐਗਨੋਸਟਿਕ ਸੀ, ਨਾ ਉਹ ਧਰਮ 'ਚ ਮੰਨਦਾ ਯਕੀਨ ਰੱਖਦਾ ਸੀ, ਨਾ ਉਹਦੇ ਤੋਂ ਇਨਕਾਰੀ ਸੀ, ਜਿਹਦੇ ਲਫ਼ਜ਼ ਐਗਨੋਸਟਿਕ ਹੁੰਦਾ ਅੰਗਰੇਜ਼ੀ ਦੇ ਵਿੱਚ। ਅੱਛਾ। ਤੇ ਉਹਦੀ ਨਾਜ਼ੀ ਪਾਰਟੀ ਫਸਟ ਵਰਲਡ ਵਾਰ ਐਂਡ ਹੋਣ ਤੋਂ ਬਾਅਦ 1920 ਦੇ ਵਿੱਚ ਹੋਣ ਦੇ ਵਿੱਚ ਆਈ, ਤੇ ਨਾਜ਼ੀ ਪਾਰਟੀ ਦੀ ਜਿਹੜੀ ਵਿਚਾਰਧਾਰਾ ਸੀ ਉਹ ਬਿਲਕੁਲ ਯਹੂਦੀਆਂ ਨੂੰ ਟਾਰਗੇਟ ਕਰਦੀ ਸੀ ਸਿੱਧੇ ਤੌਰ ਦੇ ਉੱਤੇ, ਕਿ ਉਹਨਾਂ ਦੇ ਇੱਕ ਵੱਖਰੀ ਕਹਾਣੀ ਹੈ ਵੀ ਕਿਉਂ ਇੰਨਾ ਜ਼ਿਆਦਾ ਉਹਨਾਂ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਐਲੀਮੀਨੇਟ ਕਰਨ ਦੀ ਲਾਈਨ ਸੀ। ਹੁਣ ਇਹ ਉਹੀ ਪੀਰੀਅਡ ਹੈ ਜਦੋਂ 1919 ਦੇ ਵਿੱਚ ਜਲਿਆਂਵਾਲਾ ਬਾਗ ਹੋ ਕੇ ਹਟਦਾ ਹੈ, ਔਰ ਉਸ ਤੋਂ ਬਾਅਦ ਜਿਹੜੀਆਂ ਨੇ ਦੋ ਧਿਰਾਂ, ਇੱਕ ਪਾਸੇ ਜਿਹੜੀ ਮੁਸਲਿਮ ਲੀਗ ਉਹ ਆਪਣੇ ਹੱਕਾਂ ਦੇ ਲਈ, ਜਾਂ ਦੂਸਰੇ ਦੇ ਵਿੱਚ ਇੱਕ ਜੁਆਇੰਟ ਜਿਹੜਾ ਉਸ ਪੀਰੀਅਡ ਤੱਕ ਉਸ ਕਦਰ ਨਫ਼ਰਤ ਨਹੀਂ ਸੀ ਕੌਮਾਂ ਦੇ ਵਿੱਚ। ਉਹਦੇ 'ਚ ਅੰਗਰੇਜ਼ਾਂ ਨੇ ਕੀ ਰੋਲ ਅਦਾ ਕੀਤਾ ਇੱਕ ਵੱਖਰਾ ਚੈਪਟਰ ਹੈ ਡਿਸਕਸ ਕਰਨ ਵਾਲਾ। ਪਰ ਹਿੰਦੂਤਵਾ ਦੀ ਆਈਡੀਓਲੋਜੀ ਨੂੰ, ਉਹ ਜਿਹਨੂੰ ਸਾਵਰਕਰ ਨੇ ਹਿੰਦੂਤਵਾ ਟਰਮ ਦਿੱਤੀ, ਔਰ ਅਸੀਂ ਦੇਖਦੇ ਹਾਂ ਕਿ ਇਸ ਦੌਰ ਦੇ ਵਿੱਚ ਲਾਲਾ ਲਾਜਪਤ ਰਾਏ, ਜਿਹੜਾ ਪੰਜਾਬ ਦੇ ਵਿੱਚ ਭਾਵੇਂ ਉਦੋਂ ਕਾਂਗਰਸ ਦੇ ਲੀਡਰ ਦੇ ਤੌਰ ਦੇ ਉੱਤੇ ਜਿਹੜਾ ਹੋਇਆ, ਉਹ ਵੀ ਉਸ ਵਿਚਾਰਧਾਰਾ ਦਾ ਸੀ ਕਿ ਭਾਈ ਇੱਥੇ ਦੋ ਰਾਸ਼ਟਰ ਨੇ, ਹਿੰਦੂ ਔਰ ਮੁਸਲਮਾਨ, ਟੂ ਨੇਸ਼ਨ ਥਿਊਰੀ ਕਾਇਦੇ ਆਜ਼ਮ ਨੇ ਨਹੀਂ ਦਿੱਤੀ। ਇਹ ਉਸ ਪੀਰੀਅਡ ਸਾਵਰਕਰ, ਲਾਜਪਤ ਰਾਏ, ਔਰ ਫਿਰ ਅਸੀਂ ਦੇਖਦੇ ਹਾਂ ਕਿ ਹਿੰਦੂ ਮਹਾਸਭਾ ਮਦਨ ਮੋਹਨ ਮਾਲਵੀਆ ਨੇ ਬਣਾਈ ਕਾਂਗਰਸ ਚੋਂ ਨਿਕਲ ਕੇ, ਔਰ 1925 ਦੇ ਵਿੱਚ ਗੋਲਵਲਕਰ ਨੇ ਜਿਹੜੀ RSS, ਭਾਵੇਂ ਉਹ ਸਮਾਜ ਸੇਵੀ ਸੰਸਥਾ ਦੇ ਤੌਰ ਤੇ ਬਣਾਈ, ਗੋਲਵਲਕਰ, ਔਰ ਉਸ ਤੋਂ ਪਹਿਲਾਂ ਈਵਨ ਹੈਡਗਵੇਅਰ, ਪਰ ਗੋਲਵਲਕਰ ਦੇ ਲਗਾਤਾਰਤਾ ਨਾਲ ਜਦੋਂ ਤੁਸੀਂ ਬੰਚ ਆਫ ਥਾਟਸ ਦੇਖਦੇ ਹੋ, ਤੇ ਇਧਰ ਯਹੂਦੀਆਂ ਦੀ ਪਰਸੀਕਿਊਸ਼ਨ 1920 ਦੇ ਵਿੱਚ ਹੀ ਸ਼ੁਰੂ ਹੋ ਗਈ ਸੀ। ਜਦੋਂ ਨਾਜ਼ੀਆਂ ਕੋਲ ਮੁਕੰਮਲ ਪਾਵਰ ਆਈ, ਫਿਰ ਤਾਂ ਕੰਸਨਟ੍ਰੇਸ਼ਨ ਕੈਂਪ ਔਰ ਗੈਸ ਚੈਂਬਰ ਤੱਕ ਗੱਲ ਗਈ। ਪਰ ਉਸ ਜ਼ਮਾਨੇ ਦੇ ਵਿੱਚ ਗੋਲਵਲਕਰ ਇਹ ਕਹਿੰਦਾ ਬੰਚ ਆਫ ਥਾਟਸ ਦੇ ਵਿੱਚ ਕਿ ਵੀ ਜਿਹੜਾ ਹੱਲ ਨਾਜ਼ੀਆਂ ਨੇ ਯਹੂਦੀਆਂ ਦੇ ਨਾਲ ਜਿਹੜਾ ਇਹਨਾਂ ਦੇ ਖਾਤਮੇ ਦਾ ਕੱਢਿਆ, ਇਹੀ ਹੱਲ ਜਿਹੜਾ ਅਸੀਂ ਘੱਟ ਗਿਣਤੀਆਂ ਦੇ ਨਾਲ ਕੱਢਾਂਗੇ ਭਾਰਤ ਦੇ ਵਿੱਚ, ਮੁਸਲਮਾਨਾਂ ਦੇ ਨਾਲ, ਖਾਸ ਤੌਰ ਤੇ ਈਸਾਈਆਂ ਦੇ ਨਾਲ। ਸਿੱਖਾਂ, ਬੌਧੀਆਂ, ਜੈਨੀਆਂ ਨੂੰ ਤਾਂ ਉਹ ਹਿੰਦੂ ਸਾਗਰ ਦਾ ਕਰੰਟ ਹੀ ਕਹਿੰਦੇ ਸੀ, ਜਿਵੇਂ ਅੱਜ ਵੀ ਉਹ ਐਸਿਮੀਲੇਟ ਹੈ ਤੇ ਦੂਸਰੀ ਅਨਾਹੀਲੇਟ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਿਹੜੀ RSS ਦੀ ਆਈਡੀਓਲੋਜੀ ਵਾਲਾ ਨਰਿੰਦਰ ਮੋਦੀ 1925 ਤੋਂ ਬਾਅਦ 100 ਸਾਲ ਬਾਅਦ ਜਿਹੜੀ ਪਾਰਟੀ ਪਾਵਰ 'ਚ ਹੈ, ਇਹ ਉਹ ਪਾਵਰ ਹੈ ਜਿਹੜੀ ਯਹੂਦੀਆਂ ਦੀ ਨਸਲਕੁਸ਼ੀ ਦੀ ਸਭ ਤੋਂ ਵੱਡੀ ਸਪੋਰਟਰ ਸੀ। ਕਦੇ ਇਹ ਨਹੀਂ ਆਇਆ ਕਿ ਭਾਈ ਉਹਨਾਂ ਨੇ ਇਸ ਦੇ ਉੱਤੇ ਕੋਈ ਆਵਾਜ਼ ਚੁੱਕੀ ਹੋਏ। ਹਾਲਾਂ ਜਿਹੜਾ ਉਹ ਖੁੱਲ੍ਹੇਆਮ ਜੋ ਉਹਦਾ ਹਿਟਲਰ ਦਾ ਜਾਂ ਦੂਸਰਾ, ਕਿਉਂਕਿ ਜਿਹੜਾ ਨਸਲਵਾਦ ਜਾਂ ਜਿਹੜਾ ਆਰੀਅਨ ਜਦੋਂ ਅਸੀਂ ਲਫ਼ਜ਼ ਕਹਿੰਦੇ ਆ, ਜਾਂ ਜਿਹੜਾ ਰੇਸਿਜ਼ਮ ਮੋਦੀ ਜਾਂ RSS ਦੀ ਆਈਡੀਓਲੋਜੀ ਦੀਆਂ ਜੜ੍ਹਾਂ 'ਚ ਹੈ, ਉਹਨੂੰ ਹੀ ਹਿਟਲਰ ਨੇ ਜਦੋਂ ਨਾਜ਼ੀ ਆਈਡੀਓਲੋਜੀ ਕੀ ਹੈ, ਉਹ ਇਹੀ ਹੈ ਜਿਹਦੇ 'ਤੇ ਬੇਸਡ ਕਿ ਭਾਈ ਇੱਕ ਉਹਨਾਂ, ਔਰ ਇਹੀ ਕਾਰਨ ਹੈ ਕਿ ਤੁਸੀਂ ਸਵਸਤਕਾ ਦਾ ਨਿਸ਼ਾਨ ਦੇਖੋਗੇ ਜਿਹੜਾ ਹਿੰਦੂ ਮੰਦਿਰਾਂ ਦੇ ਬਾਹਰ ਹੈ, ਔਰ ਨਾਜ਼ੀ ਪਾਰਟੀ ਦਾ ਜਿਹੜਾ ਨਿਸ਼ਾਨ ਸੀ ਉਹ ਵੀ ਸਵਸਤਕ ਹੈ। ਔਰ ਰੰਗ ਤੇ ਬੇਸ ਜਿਹੜੀ ਹਿੰਦੂਆਂ ਦੀ ਵਰਣ ਵਿਵਸਥਾ ਹੈ, ਜਾਤ ਪਾਤੀ, ਉਹ ਕਲਰ ਬੇਸਡ ਹੈ। ਸੋ ਜਿਹੜਾ ਰੇਸਿਜ਼ਮ ਹੈ, ਜਿਹੜਾ ਹਿਟਲਰ ਨੇ ਵਰਤਿਆ ਜਿਸ ਨੂੰ ਇਸ ਯਹੂਦੀ ਰੇਸ ਦੇ ਖਿਲਾਫ, ਉਹਦਾ ਤਾਂ ਜਨਮਦਾਤੇ ਹੀ ਇਹ ਨੇ ਜਿਨ੍ਹਾਂ ਦੇ ਨਾਲ ਅੱਜ ਜਦੋਂ ਇਹ ਕਿਹਾ ਜਾਂਦਾ ਹੈ, ਉੱਥੇ ਮੋਦੀ ਜਾ ਕੇ 28 ਫਰਵਰੀ ਨੂੰ ਇਜ਼ਰਾਈਲ ਔਰ ਅਮਰੀਕਾ ਈਰਾਨ ਤੇ ਹਮਲਾ ਕਰਦੇ ਨੇ। ਮੋਦੀ 2 ਦਿਨ ਪਹਿਲਾਂ ਇਜ਼ਰਾਈਲ ਦੀ ਪਾਰਲੀਮੈਂਟ ਕਨੈਸਟ ਦੇ ਵਿੱਚ ਖਲੋ ਕੇ ਕਹਿੰਦਾ ਕਿ ਭਾਰਤ ਮੇਰਾ ਮਦਰਲੈਂਡ ਹੈ, ਇਹ ਫਾਦਰਲੈਂਡ ਹੈ। ਵੀ ਤੁਸੀਂ ਦੇਖੋ ਤਾਂ ਸਹੀ ਵੀ ਤੁਹਾਡੀ ਸਿਧਾਂਤਕ ਪੋਜੀਸ਼ਨ ਕੀ ਰਹੀ ਹੈ। ਹੁਣ ਇੱਕ ਪਾਸੇ ਇਹ ਰਿਹਾ ਉਹਨਾਂ ਦਾ, ਹੁਣ ਨੈਤਨਯਾਹੂ ਦਾ ਦੇਖੋ, ਜਿਹਨੂੰ ਇੰਡੀਆ 'ਚੋਂ ਉਹ ਕਹਿੰਦਾ ਜੀ ਮੇਰੇ ਸਭ ਤੋਂ ਜ਼ਿਆਦਾ ਫਾਲੋਅਰ ਜਿਹੜੇ ਨੇ ਇੰਡੀਆ 'ਚ ਨੇ, ਇਨੇ ਐਡਮਾਇਰਰ ਇੰਡੀਅਨਸ ਆਰ ਕ੍ਰੇਜ਼ੀ ਫਾਰ ਇਜ਼ਰਾਈਲ। ਹੁਣ ਅਨਹੋਲੀ ਅਲਾਇੰਸ ਇਸ ਲਈ ਹੈ ਕਿ ਇਸ ਨੈਤਨਯਾਹੂ ਨੂੰ ਨਹੀਂ ਪਤਾ ਕਿ ਭਾਈ ਇਹ RSS ਦੀ ਆਈਡੀਓਲੋਜੀ ਤਾਂ ਨਾਜ਼ੀਆਂ ਦੀ ਆਈਡੀਓਲੋਜੀ 'ਚੋਂ ਨਿਕਲੀ ਹੋਈ ਹੈ, ਮੁਕੰਮਲ ਨਫ਼ਰਤ ਯਹੂਦੀਆਂ ਦੇ ਲਈ,
ਕੋਈ ਪਿਆਰ ਵਾਲੀ ਗੱਲ ਨਹੀਂ। ਹਾਂ, ਇੱਕ ਗੱਲ ਕਾਮਨ ਹੈ ਜਿਹੜੀ ਇਹਨੂੰ ਵੀ ਨਫ਼ਰਤ ਹੈ ਮੁਸਲਮਾਨਾਂ ਤੋਂ, ਔਰ ਮੋਦੀ ਨੂੰ ਵੀ ਨਫ਼ਰਤ ਹੈ। RSS ਦੀ ਤਾਂ ਆਈਡੀਓਲੋਜੀ ਮੁਸਲਮਾਨਾਂ ਈਸਾਈਆਂ ਦੇ ਨਾਲ ਉਹ ਕੁਛ ਕਰਨ ਦੀ ਹੈ ਜੋ ਹਿਟਲਰ ਨੇ ਯਹੂਦੀਆਂ ਦੇ ਨਾਲ ਕੀਤਾ। ਲੇਕਿਨ ਈਵਨ ਪੋਸਟ 47 ਵੀ ਲੰਬਾ ਵਕਤ ਜਿਹੜੇ ਭਾਰਤ ਦੇ ਹਾਕਮ ਨਹਿਰੂ ਤੋਂ ਲੈ ਕੇ ਫੋਲੋ 1993 ਦੇ ਵਿੱਚ 92 ਜਾਂ 93 ਦੇ ਵਿੱਚ ਨਰਸਿਮਹਾ ਰਾਓ ਦੀ ਹਕੂਮਤ ਨੇ ਇਜ਼ਰਾਈਲ ਨੂੰ ਜਿਹੜਾ ਹੈ ਉਹ ਉਹਨਾਂ ਦਾ ਨੂੰ ਅਫੀਸ਼ੀਅਲੀ ਡਿਪਲੋਮੈਟਿਕ ਮਾਨਤਾ ਦਿੱਤੀ ਸੀ। ਉਸ ਤੋਂ ਪਹਿਲਾਂ ਚਾਰਜ ਡੀ ਅਫੇਅਰ ਵਾਂਗ ਉਹਨੂੰ ਇਜ਼ਰਾਈਲ ਨੂੰ ਰੱਖਿਆ ਹੋਇਆ ਸੀ। ਲੇਕਿਨ ਕਦੇ ਕੋਈ ਵੀ ਪ੍ਰਾਈਮ ਮਿਨਿਸਟਰ ਇੰਡੀਆ ਦਾ ਜਿਹੜਾ ਹੈ ਉਹ ਕਦੇ ਇਜ਼ਰਾਈਲ ਨਹੀਂ ਗਿਆ। ਇਹ ਮੋਦੀ ਬਣਿਆ ਪਹਿਲਾਂ, ਔਰ ਉੱਥੇ ਜਾ ਕੇ ਜਿਵੇਂ ਇਹਨੇ ਜੋ ਕੁਝ ਕਿਹਾ ਅਸੀਂ ਜ਼ਿਕਰ ਕਰਕੇ ਹਟੇ ਹਾਂ, ਮੋਰ ਦੈਨ ਵਾਂਸ ਗਿਆ। ਔਰ ਇਹੀ ਹਾਲ ਅਸੀਂ ਬਾਕੀ ਵਿਚਾਰਧਾਰਾਵਾਂ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਹੁਣ ਨੇਤਨਯਾਹੂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੋਇਆ। ਈਵਨ ਪ੍ਰੈਜ਼ੀਡੈਂਟ ਟਰੰਪ ਜਦੋਂ ਹੁਣ ਉਹਨਾਂ ਨੇ ਮੈਮੋ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਈਰਾਨ ਦੇ ਨਾਲ, ਔਰ ਜਿਹੜੀ ਸਟੇਟਮੈਂਟ ਜਸਟ 4-5 ਦਿਨ ਪਹਿਲਾਂ ਹੀ ਉਹਨਾਂ ਨੇ ਦਿੱਤੀ ਨੇਤਨਯਾਹੂ ਨੂੰ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਤੈਨੂੰ ਕੋਈ ਵੀ ਪਸੰਦ ਨਹੀਂ ਕਰਦਾ ਇਸ ਦੁਨੀਆ ਦੇ ਵਿੱਚ ਸਿਵਾਏ ਮੇਰੇ। ਔਰ ਈਵਨ ਜਿਹੜੀ ਵੈਂਸ ਨੇ ਵੀ ਇਹ ਕਿਹਾ ਉਹਨਾਂ ਮਿਨਿਸਟਰਾਂ ਨੂੰ ਜਿਹੜੇ ਕਿ ਟਰੰਪ ਨੂੰ ਕ੍ਰਿਟਿਸਾਈਜ਼ ਕਰ ਰਹੇ ਸੀ ਨੇਤਨਯਾਹੂ ਦੇ ਕਿ ਆਲਾ ਦੁਆਲਾ ਦੇਖੋ ਦੁਨੀਆ 'ਚ ਤੁਹਾਡਾ ਕੌਣ ਹਮਾਇਤੀ ਹੈ। ਲੇਕਿਨ ਤੁਸੀਂ ਜਿਹੜਾ ਇੱਕੋ ਇੱਕ ਸਟੇਟਸਮੈਨ ਤੁਹਾਡੇ ਨਾਲ ਖੜਾ ਹੈ ਉਹ ਟਰੰਪ ਹੈ। ਔਰ ਇਹੀ ਗੱਲ ਨਹੀਂ ਹੈ, ਪਿਊ ਜਿਹੜੀ ਕਿ ਇੱਕ ਸਰਵੇਇੰਗ ਏਜੰਸੀ ਹੈ ਅਮਰੀਕਾ ਦੀ ਵੈਰੀ ਰੈਪੂਟੇਬਲ, ਉਹਨਾਂ ਨੇ ਦੁਨੀਆ ਭਰ ਦੇ ਵਿੱਚ ਸਰਵੇ ਕਰਾਇਆ ਇਜ਼ਰਾਈਲ ਪ੍ਰਤੀ। ਈਵਨ ਅਮਰੀਕਾ ਦੇ ਵਿੱਚ ਜਿਹੜੇ 70% ਲੋਕ ਨੇ ਉਹ ਇਜ਼ਰਾਈਲ ਦੇ ਖਿਲਾਫ ਨੇ, ਆਸਟ੍ਰੇਲੀਆ ਦੇ ਵਿੱਚ 80%, UK ਦੇ ਵਿੱਚ ਉਹ ਸਾਰਾ ਸਰਵੇ ਤੁਸੀਂ ਦੇਖ ਸਕਦੇ ਹੋ। ਹੁਣ ਇਹਨਾਂ ਹਾਲਾਤਾਂ 'ਚ ਜਦੋਂ ਕਿ ਇਜ਼ਰਾਈਲ ਖੁੰਝੇ ਲੱਗਾ ਹੋਇਆ ਹੈ, ਉਹ ਵਾਇਲੇਟ ਕਰ ਰਿਹਾ ਹੈ, ਉਹਨੇ 1 ਲੱਖ ਤੋਂ ਜ਼ਿਆਦਾ ਫਲਸਤੀਨੀ ਗਾਜ਼ਾ 'ਚ ਮਾਰਿਆ ਹੈ। ਲੈਬਨਾਨ ਦੇ ਵਿੱਚ ਉਹ ਸੀਜ਼ ਫਾਇਰ ਦੀ ਜਿਹੜੀ ਹੈ ਨਾ ਕਰਕੇ ਜਾਂ ਜੇ ਮੰਨਿਆ ਤੇ ਉਹਦੀ ਉਲੰਘਣਾ ਕਰਕੇ ਉਸ ਖਿੱਤੇ ਦੇ ਵਿੱਚ ਟਰਬਲ ਪੈਦਾ ਕਰ ਰਿਹਾ, ਜਿਹਦਾ ਵਰਸਟ ਵਿਕਟਮ ਇੰਡੀਆ ਵੀ ਹੈ, ਕਿਉਂਕਿ 30% ਆਇਲ ਜਿਹੜਾ ਇੰਡੀਆ ਦਾ ਸਟੇਟ ਆਫ ਹਾਰਮੂਜ਼ 'ਚ ਆਉਂਦਾ, ਔਰ ਇਹ ਜੇ ਟਕਰਾ ਅੱਗੇ ਵੱਲ ਵੱਧਦਾ ਤੇ ਉਸ ਸਫਰਰ ਉਹ ਹੋਏਗਾ। ਲੇਕਿਨ ਤੁਸੀਂ ਇਹਨਾਂ ਦਾ ਅਨਹੋਲੀ ਅਲਾਇੰਸ ਦੇਖੋ, ਇੰਡੀਆ ਇਜ਼ਰਾਈਲ ਡਿਸਕਸ ਐਕਸਪੈਂਡਿੰਗ ਡਿਫੈਂਸ ਇੰਡਸਟਰੀਅਲ ਕੋਆਪਰੇਸ਼ਨ। ਮੇਜਰ ਜਨਰਲ ਇਜ਼ਰਾਈਲੀ ਫੌਜ ਦਾ ਬਰਾਮ ਕਾਲਡ ਔਨ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਐਂਡ ਬਰੀਫਡ ਹਿਮ ਔਨ ਇਜ਼ਰਾਈਲਸ ਕਮਿਟਮੈਂਟ to expanding scope of bilateral defense cooperation under the framework of India-Israel Special Strategic Partnership। ਹੁਣ ਇੰਡੀਆ-ਇਜ਼ਰਾਈਲ ਸਪੈਸ਼ਲ ਪਾਰਟਨਰਸ਼ਿਪ ਹੋ ਗਈ, ਔਰ ਇਹ ਮੇਜਰ ਜਨਰਲ ਰੈਂਕ ਦਾ ਬੰਦਾ ਉੱਥੇ, ਔਰ ਇੰਡੀਆ ਜਿਹੜਾ ਐਂਬੈਸਡਰ ਹੈ ਇਜ਼ਰਾਈਲ ਦਾ ਮਿਸਟਰ ਰੇਵਨ ਅਜ਼ਾਰ, ਉਹ ਜਿਹੜਾ ਪੋਸਟ ਕਰ ਰਿਹਾ ਥੈਂਕ ਯੂ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ for hosting Major General Amir Baram, DG of Israel's Ministry of Defense. Together we are creating more joint projects that will make this Israel-India partnership even more unique. ਹੁਣ $6 ਬਿਲੀਅਨ ਤੋਂ ਜ਼ਿਆਦਾ ਦੇ ਇੰਡੀਆ ਹਥਿਆਰ ਖਰੀਦਦਾ ਹੈ। ਜਿਹੜਾ ਵੀ ਸਪਾਈ ਕਰਨ ਵਾਲਾ ਐਪਰੇਟਸ ਹੈ ਪੈਗਾਸਸ, ਜਿਹਦੇ ਤੇ ਸੁਪਰੀਮ ਕੋਰਟ ਨੇ ਵੀ ਮੁੱਠੀ ਵੱਟ ਲਈ, ਕਿਵੇਂ ਲੋਕਾਂ ਦੇ ਫੋਨਾਂ 'ਚ ਵਾੜਿਆ, ਉਹ ਇਜ਼ਰਾਈਲ ਤੋਂ ਲਿਆ ਹੋਇਆ। ਔਰ ਕੱਲ੍ਹ ਹੀ ਮੈਂ ਇੱਕ ਡਿਸਕਸ਼ਨ ਦੇਖ ਰਿਹਾ ਸੀ ਕਿ ਇਜ਼ਰਾਈਲ ਦੀ ਇਕਨੋਮੀ ਕਾਹਦੇ 'ਤੇ ਖੜੀ ਹੈ। ਉੱਥੇ ਵੀ ਕੋਈ ਆਇਲ ਨਹੀਂ ਹੈ, ਕੋਈ ਪਾਣੀ ਨਹੀਂ ਹੈ, ਉਹਨਾਂ ਨੇ ਕਿਹਾ ਆਹੀ ਕੁਛ ਹਥਿਆਰ, ਜਸੂਸੀ, ਅਸੈਸੀਨੇਸ਼ਨ ਪਲਾਨਸ, ਇਹ ਸਾਰੀਆਂ ਕੁਛ ਕਰਦੀਆਂ ਨੇ। ਹੁਣ ਇਸ ਸਾਰੇ ਦੇ ਵਿੱਚ ਜੇ ਤੁਸੀਂ ਇਸ ਸਾਰੇ ਨੂੰ ਇਸ ਕੰਟੈਕਸਟ ਦੇ ਵਿੱਚ ਦੇਖਦੇ ਹੋ ਤੇ ਇਹ ਬੜਾ ਖਤਰਨਾਕ ਅਲਾਇੰਸ ਹੈ। ਔਰ ਇਸ ਦੇ ਬਾਵਜੂਦ ਕਿ ਨੇਤਨਯਾਹੂ ਇਸ ਵੇਲੇ ਅਮਰੀਕਾ ਦੀਆਂ ਨਜ਼ਰਾਂ 'ਚ ਵੀ, ਹਾਲਾਂਕਿ ਕੱਲ੍ਹ ਨੂੰ ਇਹ ਵੀ ਹੋ ਸਕਦਾ ਵੀ ਟਰੰਪ ਔਰ ਨੇਤਨਯਾਹੂ ਗੁੱਡ ਕਾਪ ਬੈਡ ਕਾਪ ਪਲੇ ਕਰ ਰਹੇ ਨੇ, ਇਨ ਦਾ ਐਂਡ ਗੇਮ ਮਰ ਜਾਓ। ਲੇਕਿਨ ਅਮਰੀਕਾ ਦੇ ਵਿੱਚ ਇਸ ਵੇਲੇ ਬਹੁਤ ਤਾਕਤਵਰ ਆਵਾਜ਼ ਆਮ ਲੋਕਾਂ ਦੀ ਵੀ ਔਰ ਕੁਝ ਪੋਲੀਟੀਸ਼ੀਅਨਸ ਦੀ ਵੀ ਉੱਠ ਰਹੀ ਹੈ ਕਿ ਭਾਈ ਅਸੀਂ ਤਾਂ ਤੁਰੇ ਸੀ ਮੇਕ ਅਮਰੀਕਾ ਗ੍ਰੇਟ ਅਗੇਨ, ਪਰ ਸਾਡਾ ਤਾਂ ਸਾਰਾ ਫੋਕਸ ਹੀ ਇਜ਼ਰਾਈਲ ਦੇ ਉੱਤੇ ਹੈ। ਸੋ ਇਸ ਦੌਰ 'ਚ ਜਦੋਂ ਕਿ ਈਰਾਨ ਦਾ ਰੁਤਬਾ ਵੀ ਇੱਕ ਪਾਵਰ ਦੇ ਤੌਰ 'ਤੇ ਉੱਭਰਿਆ ਹੈ, ਅਮਰੀਕਾ ਨੇ ਔਨਰੇਬਲ ਮੈਮੋ ਆਫ ਅੰਡਰਸਟੈਂਡਿੰਗ, ਕੱਲ੍ਹ ਨੂੰ ਡੀਲ ਵੀ ਹੋਏਗੀ। ਈਵਨ ਭਾਰਤ ਦੇ ਆਪਣੇ ਹਿੱਤਾਂ 'ਚ ਵੀ ਇਹ ਕਿੰਨਾ ਕਿਹਾ ਕਿ ਉਹ ਇਜ਼ਰਾਈਲ ਦੇ ਨਾਲ ਇਸ ਦੌਰ ਦੇ ਵਿੱਚ ਤੁਸੀਂ ਬਿਹਾਈਂਡ ਦਾ ਕਰਟਨ ਕੀ ਕਰਦੇ ਹੋ, ਕਈ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ। ਸੋ
ਸੋ ਕੁੱਲ ਮਿਲਾ ਕੇ ਜਦੋਂ ਮੈਂ ਇਹ ਦੇਖੀ ਖਬਰ ਤੇ ਮੈਂ ਕਿਹਾ ਵੀ ਇਹ ਅਨਹੋਲੀ ਅਲਾਇੰਸ, ਅਪਵਿੱਤਰ ਗਠਬੰਧਨ, ਨਾਪਾਕ ਗੱਠਜੋੜ ਜਿਹੜਾ ਹੈ ਇਹ ਕਿਸ ਦਿਸ਼ਾ ਦੇ ਵੱਲ ਵੱਧ ਰਿਹਾ ਹੈ। ਐਟਲੀਸਟ ਇਹਨਾਂ ਦੇ ਲਈ ਇਨਸਾਨੀਅਤ ਦਾ ਕੋਈ ਮਤਲਬ ਨਹੀਂ ਹੈ। ਉਹ ਵੀ ਨਾਰਸਿਸਿਸਟ ਹੈ, ਫਾਸ਼ੀਵਾਦੀ ਹੈ, ਮੋਦੀ ਵੀ, ਨੇਤਨਯਾਹੂ ਵੀ, ਔਰ ਇਹ ਜਿਹੜੀ ਹੈ ਤਬਾਹੀ ਦਾ ਰਸਤਾ ਹੈ ਜੋ। ਔਰ ਹੁਣ ਕੁਛ ਨੇ ਤਾਂ ਈਵਨ ਅਮਰੀਕਾ ਜੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਇਹੀ ਹਾਲ ਰਿਹਾ, ਅਮਰੀਕਾ ਨੇ ਇਜ਼ਰਾਈਲ ਤੋਂ ਪਾਸਾ ਵੱਟ ਲਿਆ ਤੇ ਕੁਝ ਸਾਲਾਂ ਦੇ ਵਿੱਚ ਇਜ਼ਰਾਈਲ ਦੀ ਹੋਂਦ ਵੀ ਮਿਟ ਜਾਏਗੀ। ਔਰ ਮੈਨੂੰ ਇਹ ਲੱਗਦਾ ਹੈ ਵੀ ਮੋਦੀ ਨੇ ਜਿਹੜਾ ਰਸਤਾ ਚੁਣਿਆ ਹੋਇਆ ਹੈ ਇਹ ਵੀ ਅਲਟੀਮੇਟਲੀ ਜੋ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦਾ ਹਾਲ ਹੋਇਆ, ਇਸ ਕਿਸਮ ਦੀਆਂ ਫਾਸ਼ੀਵਾਦੀ ਇਨਟੋਲਰੈਂਟ ਨੀਤੀਆਂ ਦੇ ਨਾਲ ਤੁਸੀਂ ਕਿੰਨੀ ਕੁ ਦੇਰ ਜਿਹੜਾ ਹੈ ਉਸ ਆਪਣੇ ਸ਼ਰਾਜ਼ੇ ਨੂੰ ਵਿਖਰਨ ਤੋਂ ਰੋਕ ਸਕਦੇ ਹੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।